ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਰ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ 10 ਰਾਜਾਂ ਵਿੱਚ ਲੋਕ ਸਭਾ ਦੀਆਂ 3 ਅਤੇ ਵਿਧਾਨ ਸਭਾ ਦੀਆਂ 33 ਸੀਟਾਂ ਤੋਂ ਹੋਈਆਂ ਉਪ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬੜਾ ਜ਼ੋਰਦਾਰ ਝਟਕਾ ਲੱਗਾ ਹੈ। 3 ਮਹੀਨੇ ਪਹਿਲਾਂ ਤੋਂ ਚੱਲ ਰਹੀ ਮੋਦੀ ਵੇਵ ਪੁੱਠੀ ਪੈ ਗਈ ਜਾਪਦੀ ਹੈ। यूपी ਤੇ ਰਾਜਸਥਾਨ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਬੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੁਜਰਾਤ ਵਿੱਚ ਵੀ ਕਾਂਗਰਸ ਨੇ ਬੀਜੇਪੀ ਦਾ ਪੂਰਾ ਮੁਕਾਬਲਾ ਕੀਤਾ ਹੈ। ਵਿਊਅਰਸ, ਅੱਜ ਅਸੀਂ ਆਪਣੇ ਗੈਸਟ ਤੋਂ ਜਾਣਨਾ ਚਾਹਾਂਗੇ ਕਿ ਇਹਨਾਂ ਚੋਣ ਨਤੀਜਿਆਂ ਨੂੰ ਉਹ ਕਿਵੇਂ ਵੇਖਦੇ ਹਨ ਅਤੇ ਇਹਨਾਂ ਦੇ ਦੂਰਦਰਸ਼ੀ ਪ੍ਰਭਾਵ ਕੀ ਹੋਣਗੇ। ਸਭ ਤੋਂ ਪਹਿਲਾਂ ਇਸ ਵਿਸ਼ੇ ਤੇ ਅਤੇ ਹੋਰ ਅਹਿਮ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਹੜੇ ਕਿ ਜਗਰਾਵਾਂ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਇਹਨਾਂ ਬਾਈ ਇਲੈਕਸ਼ਨ ਨਤੀਜਿਆਂ ਨੂੰ ਕਿਵੇਂ ਵੇਖਦੇ ਹੋ ਅਤੇ ਤੁਹਾਡੇ ਖਿਆਲ ਨਾਲ ਇਹ ਕੀ ਸੁਨੇਹਾ ਦੇ ਰਹੇ ਨੇ। ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਇਹ ਚੋਣ ਨਤੀਜਿਆਂ ਦੇ ਕਈ ਪਹਿਲੂ ਨੇ। ਪਹਿਲਾ ਪਹਿਲੂ ਹੈ ਜਿਹੜਾ ਕਿ ਦੇਸ਼ ਦੇ ਲੋਕਾਂ ਨੂੰ ਇੱਥੋਂ ਦੀ ਮੀਡੀਆ ਨੇ, ਇੱਥੋਂ ਦੇ ਜਿਹੜੇ ਵੱਡੇ ਵੱਡੇ ਸੰਤੀ ਘਰਾਣੇ ਸੀ, ਉਹਨਾਂ ਨੇ ਮਿਲ ਕੇ ਇੱਕ ਮੋਦੀ ਦੀ ਹਵਾ ਬਣਾਈ। ਹਾਂਜੀ, ਚਾਰੇ ਪਾਸੇ ਮੋਦੀ 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 ਕੀਤਾ ਗਿਆ, ਮੋਦੀ ਦੀ ਹਵਾ ਬਣਾਈ, ਜਿਹਦੇ ਪ੍ਰਭਾਵ ਦੇ ਵਿੱਚ ਭਾਜਪਾ ਜਿਹੜੀ ਪਹਿਲੀ ਵਾਰ ਬਹੁ ਗਿਣਤੀ ਨਾਲ ਦੇਸ਼ ਦੀ ਸੱਤਾ ਤੇ ਕਾਬਜ਼ ਹੋਈ। ਬਿਲਕੁਲ, ਇਹ ਜਿਹੜਾ ਹਵਾ ਭਰੀ ਗਈ ਸੀ ਗੁਬਾਰੇ ਦੇ ਵਿੱਚ, ਇਹ ਸਿਰਫ ਤੇ ਸਿਰਫ ਝੂਠੀ ਹਵਾ ਭਰੀ ਗਈ ਸੀ। ਸੋ ਝੂਠੀ ਹਵਾ ਜਿਹੜੀ ਆ ਉਹ ਕਿੰਨਾ ਸਮਾਂ ਰਹਿੰਦੀ ਹੈ ਤੇ ਗੁਬਾਰਾ ਵਾ ਜਿਹੜਾ ਉਹ ਕਿੰਨਾ ਕੁ ਉੱਚਾ ਉੱਡ ਸਕਦਾ। ਹਾਂਜੀ, ਸੋ ਇਹ ਮਤਲਬ ਮੈਂ ਸਮਝਦਾ ਕਿ ਕੁਦਰਤ ਦਾ ਅਟੱਲ ਨਿਯਮ ਹੈ ਕਿ ਜਿਹੜਾ ਝੂਠ ਦੇ ਸਿਰ ਤੇ ਜੋ ਕੁਝ ਸਿਰਜਿਆ ਗਿਆ ਸੀਗਾ ਉਹਨੇ ਇਸੇ ਤਰ੍ਹਾਂ ਉਹਦਾ ਜਿਹੜਾ ਨਿਸ਼ਤਰਾ ਬੂਟ ਹੋਣਾ ਸੀ ਉਹ ਹੋ ਰਿਹਾ। ਅਗਲੀ ਗੱਲ ਜਿਹੜੀ ਕਿ ਮੋਦੀ ਦਾ ਜਿਹੜਾ ਸਭ ਤੋਂ ਪਹਿਲਾ ਨਾਅਰਾ ਸੀਗਾ ਕਿ ਚੰਗੇ ਦਿਨ ਆਉਣਗੇ। ਹਾਂਜੀ, ਸੋ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ, ਕਿਉਂਕਿ ਮੀਡੀਆ ਨੇ ਮੋਦੀ ਨੂੰ ਇਸ ਤਰ੍ਹਾਂ ਪੇਸ਼ ਕਰ ਦਿੱਤਾ ਕਿ ਇਹ ਬੰਦਾ ਜਿਹੜਾ ਇਹ ਲੋਕਾਂ ਲਈ ਦੇਸ਼ ਲਈ ਕੁਝ ਨਾ ਕੁਝ ਕਰੂਗਾ। ਲੋਕ ਮਹਿੰਗਾਈ ਤੋਂ ਤੰਗ ਸੀ, ਲੋਕ ਬੇਰੁਜ਼ਗਾਰੀ ਤੋਂ ਤੰਗ ਸੀ, ਲੋਕ ਭ੍ਰਿਸ਼ਟਾਚਾਰ ਤੋਂ ਤੰਗ ਸੀ, ਲੋਕ ਜਿਹੜਾ ਇੱਥੋਂ ਦਾ ਦੇਸ਼ ਦਾ ਪੂਰਾ ਸਿਸਟਮ ਆ ਉਹਦੇ ਤੋਂ ਤੰਗ ਸੀ। ਪਰੰਤੂ ਇਹ ਜਿਹੜੇ 4 ਮਹੀਨੇ ਲੰਘੇ ਆ, ਮੋਦੀ ਨੇ ਇਹਨਾਂ ਸਾਰੀਆਂ ਗੱਲਾਂ ਵੱਲ, ਚਾਹੇ ਉਹ ਮਹਿੰਗਾਈ ਆ, ਚਾਹੇ ਉਹ ਭ੍ਰਿਸ਼ਟਾਚਾਰ ਆ, ਚਾਹੇ ਉਹ ਬੇਰੁਜ਼ਗਾਰੀ ਆ, ਚਾਹੇ ਉਹ ਕਾਲਾ ਧਨ ਆ, ਤੇ ਚਾਹੇ ਹੋਰ ਕੋਈ ਢਾਂਚੇ ਨੇ, ਉਹਦੇ ਵਿੱਚ ਇੱਕ 0% ਦੀ ਲੋਕਾਂ ਨੂੰ ਤਬਦੀਲੀ ਨਹੀਂ ਦਿਖਾਈ ਦਿੱਤੀ। ਸੋ ਉਹਨਾਂ ਨੂੰ ਇਹ ਲੱਗਿਆ ਕਿ ਸਾਨੂੰ ਠੱਗਿਆ ਗਿਆ ਸੀ। ਹਾਂਜੀ, ਸੋ ਜਦੋਂ ਆਮ ਵਿਅਕਤੀ ਆ ਜਿਹੜਾ ਇਹ ਮਹਿਸੂਸ ਕਰੇ ਕਿ ਉਹਨੂੰ ਬੇਵਕੂਫ ਬਣਾ ਕੇ ਠੱਗਿਆ ਗਿਆ ਸੀ, ਉਹਨੇ ਆਪਣੇ ਰੋਸ ਦਾ, ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਾ ਸੀ। ਸੋ ਇਹ ਜਿਹੜੀਆਂ ਤਿੰਨ ਲੋਕ ਸਭਾ ਚੋਂ ਸਿਰਫ ਇੱਕ ਲੋਕ ਸਭਾ ਤੇ ਭਾਜਪਾ ਦੀ ਜਿੱਤ ਹੋਈ ਆ, 33 ਵਿਧਾਨ ਸਭਾ ਦੀਆਂ ਸੀਟਾਂ ਤੋਂ ਸਿਰਫ 11 ਤੇ ਭਾਜਪਾ ਦੀ ਜਿੱਤ ਹੋਈ ਹੈ। ਸੋ ਇਹ ਬਿਲਕੁਲ ਸਾਫ਼ ਕਲੀਅਰ ਹੈ ਕਿ ਦੇਖੋ, ਜਿੱਥੇ ਰਾਜਸਥਾਨ 'ਚ ਬਿਲਕੁਲ ਕਾਂਗਰਸ ਦਾ ਸਫਾਇਆ ਹੋ ਗਿਆ ਸੀ, ਉੱਥੇ 4 ਮਹੀਨਿਆਂ ਬਾਅਦ ਭਾਜਪਾ ਦਾ ਸਫਾਇਆ ਹੋ ਗਿਆ। ਸਾਰੀਆਂ ਸੀਟਾਂ ਜਿਹੜੀਆਂ ਉਹ ਕਾਂਗਰਸ ਨੇ ਜਿੱਤ ਲਈਆਂ। ਮੋਦੀ ਜਿਹੜਾ ਬਹੁਤਾ ਵੱਡਾ ਦਾਅਵਾ ਕਰਦਾ ਆਪਣਾ ਗੁਜਰਾਤ ਮਾਡਲ ਦੇ, ਉੱਥੇ ਵੀ ਕਾਂਗਰਸ ਨੇ 3 ਸੀਟਾਂ ਨੇ ਜਿਹੜੀਆਂ ਉਹ ਭਾਜਪਾ ਤੋਂ ਹਥਿਆ ਲਈਆਂ ਨੇ। ਤੇ ਯੂਪੀ ਆ ਜਿਹੜੀ, ਉਹਦੇ ਬਾਰੇ ਮੀਡੀਆ ਦੇ ਵਿੱਚ ਇੰਨਾ ਪ੍ਰਚਾਰ ਕੀਤਾ ਜਾਂਦਾ ਸੀ ਕਿ ਯੂਪੀ ਦੇ ਵਿੱਚ ਅਮਨ ਕਾਨੂੰਨ ਹੋਰ ਸਾਰਾ ਕੁਛ ਬਿਲਕੁਲ ਤਹਿਸ ਨਹਿਸ ਹੋ ਚੁੱਕਾ ਵਾ, ਗੁੰਡਾ ਰਾਜ ਆ। ਪਰੰਤੂ ਉਸ ਦੇ ਬਾਵਜੂਦ ਲੋਕਾਂ ਨੇ ਮੋਦੀ ਨੂੰ ਮੂੰਹ ਨਹੀਂ ਲਾਇਆ, ਉਹਨਾਂ ਨੇ ਮੁਲਾਇਮ ਸਿੰਘ ਯਾਦਵ ਨੂੰ ਵੋਟਾਂ ਪਾਈਆਂ ਨੇ। ਸੋ ਮੈਂ ਸਮਝਦਾ ਕਿ ਇਹ ਜਿਹੜਾ ਰਿਜ਼ਲਟ ਆਏ ਨੇ, ਪਹਿਲੀ ਗੱਲ ਤਾਂ ਇਹ ਕਿ ਆਮ ਵਿਅਕਤੀ ਆ ਜਿਹੜੀਆਂ ਨੂੰ ਮੋਦੀ ਤੋਂ ਇਲਜ਼ਾਮਾਂ ਸੀ ਉਹ ਉਹਦੀਆਂ ਪੂਰੀਆਂ ਨਹੀਂ ਹੋਈਆਂ। ਇਹਦੇ ਕਾਰਨ ਉਹਨੇ ਰੋਸ ਤੇ ਗੁੱਸੇ ਦੇ ਵਿੱਚ ਭਾਜਪਾ ਦੇ ਵਿਰੁੱਧ ਵੋਟ ਪਾਈ ਆ। ਜੇ ਅਸੀਂ ਅਗਲੀ ਗੱਲ ਕਰੀਏ, ਭਾਜਪਾ 2 ਏਜੰਡਿਆਂ ਤੇ ਜਿਹੜੀਆਂ ਲੋਕ ਸਭਾ ਚੋਣਾਂ ਨੇ ਲੜੀਆਂ ਗਈਆਂ। ਪਹਿਲੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਕਿ ਜਿਹੜੀਆਂ ਬਹੁ ਕੌਮੀ ਕੰਪਨੀਆਂ ਨੇ, ਉਹਨਾਂ ਦੇ ਨਾਲ ਮੋਦੀ ਦਾ ਅੰਦਰੂਨੀ ਗੱਠਜੋੜ ਸੀਗਾ ਕਿ ਮੈਂ ਜਿਹੜਾ ਦੇਸ਼ ਆ ਇਹ ਤੁਹਾਨੂੰ ਸੌਂਪ ਦੇਣਾ, ਇਹਨੂੰ ਖਾਇਓ, ਲੁੱਟੋ, ਜੋ ਮਰਜ਼ੀ ਕਰਿਓ। ਦੂਸਰਾ ਜਿਹੜਾ ਭਗਵਾਂ ਕਰਨ ਦਾ ਏਜੰਡਾ ਸੀਗਾ, ਉਹਦੇ ਨਾਲ RSS ਹੋਰ ਸਾਰੀਆਂ ਜਿਹੜੀਆਂ ਸ਼ਕਤੀਆਂ ਸੀਗੀਆਂ, ਉਹਨਾਂ ਨੇ ਮੋਦੀ ਦੀ ਡਟ ਕੇ ਜਿਹੜੀ ਸਪੋਰਟ ਆ ਜਿਹੜੀ ਕੀਤੀ ਕਿ ਮੋਦੀ ਦੇ ਆਉਣ ਦੇ ਨਾਲ ਦੇਸ਼ ਦੇ ਵਿੱਚ ਇੱਕ ਭਗਵਾਂ ਕਰਨ ਦੀ ਲਹਿਰ ਆ ਉਹ ਸ਼ੁਰੂ ਹੋ ਜੂ। ਪਰੰਤੂ ਇਹ ਦੇਖੋ ਕਿ ਜਿਹੜਾ ਆਮ ਵਿਅਕਤੀ ਆ ਉਹ ਇਹ ਗੱਲ ਸਮਝ ਰਿਹਾ ਵਾ ਕਿ ਅੱਜ ਜੇ ਮੋਦੀ ਜਾਪਾਨ ਗਿਆ, ਜੇ ਚੀਨ ਗਿਆ, ਜਾਂ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਜਾਣਾ ਵਾ, ਤੇ ਜਾਂ ਰੂਸ ਦੇ ਪ੍ਰਧਾਨ ਨੇ ਇੱਥੇ ਦੇਸ਼ ਵਿੱਚ ਆਉਣਾ ਵਾ, ਤੇ $1 ਟ੍ਰਿਲੀਅਨ ਮਤਲਬ 10 ਖਰਬ
ਰੁਪਈਆ ਵਾ ਜਿਹੜਾ ਉਹ ਭਾਰਤ ਵਿੱਚ ਬਾਹਰਲੀਆਂ ਕੰਪਨੀਆਂ ਦਾ ਆਉਣਾ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਦੇਸ਼ ਵਿੱਚ ਦੇਸ਼ ਦਾ ਬਾਕੀ ਕੀ ਰਹਿ ਜੂ। ਆਮ ਲੋਕ ਨੇ ਜਿਹੜੇ ਉਹ ਹੌਲੀ ਹੌਲੀ ਇਸ ਏਜੰਡੇ ਨੂੰ ਸਮਝਣ ਲੱਗੇ। ਦੂਸਰੇ ਪਾਸੇ ਜਿਸ ਤਰ੍ਹਾਂ ਭਗਵਾਂ ਕਰਨਾ ਜਿਹੜਾ ਉਹ ਤੇਜ਼ ਕੀਤਾ ਗਿਆ, ਪੰਜਾਬ ਦੇ ਵਿੱਚ ਮਲੇਰਕੋਟਲੇ ਵਿੱਚ 2 ਪਿੰਜਰ ਗਊਆਂ ਦੇ ਮਿਲੇ ਨੇ ਸੀਵੜੀ ਵਿੱਚੋਂ, ਪਤਾ ਨਹੀਂ ਉਹ ਕਿਵੇਂ ਡਿੱਗੀਆਂ, ਕਿਉਂ ਡਿੱਗੀਆਂ, ਕੀ ਕਾਰਨ, ਉਹ ਭੁੱਖੀਆਂ ਢਿਆਈਆਂ ਮਈਆਂ ਵਿਚਾਰੀਆਂ, ਕੀ ਹੋਇਆ। ਉਹਦੇ ਬਾਵਜੂਦ ਪੰਜਾਬ ਦੇ ਵਿੱਚ ਜ਼ਬਰਦਸਤੀ ਸਾਰੇ ਸ਼ਹਿਰ ਸੀ ਜਿਹੜੇ ਬੰਦ ਕਰਾਏ ਗਏ। ਜਿਸ ਤਰ੍ਹਾਂ ਮਤਲਬ ਇੱਕ ਨੰਗਾ ਨਾਚ ਕੀਤਾ ਗਿਆ, ਉਹ ਸਾਡੇ ਸਾਹਮਣੇ ਆ ਕਿ ਭਾਜਪਾ ਵੱਲੋਂ ਦੇਸ਼ ਦਾ ਹਿੰਦੂਕਰਨ ਕਰਨ ਵੱਲ ਵੀ ਜਿਹੜੇ ਕਦਮ ਨੇ ਉਹ ਲਗਾਤਾਰ ਵਧਾਏ ਜਾ ਰਹੇ ਨੇ। ਸੋ ਜਿਹੜੀਆਂ ਦੇਸ਼ ਦੀਆਂ ਘੱਟ ਗਿਣਤੀਆਂ ਨੇ ਉਹ ਇਸ ਪਲੇਟਫਾਰਮ ਤੇ ਭਾਜਪਾ ਦੇ ਵਿਰੁੱਧ ਕੱਲ ਵੀ ਸੀ, ਅੱਜ ਵੀ ਉਹ ਇਕੱਠੀਆਂ ਹੋਈਆਂ। ਸੋ ਇਹ ਦੋਨੇ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਮਿਲਾ ਕੇ ਲੋਕਾਂ ਨੇ ਆਪਣੇ ਰੋਸ ਦਾ, ਗੁੱਸੇ ਦਾ ਪ੍ਰਗਟਾਵਾ ਕੀਤਾ। ਤੇ ਆਉਣ ਵਾਲੇ ਦਿਨ, ਕਿਉਂਕਿ ਕੁਝ ਵਿਧਾਨ ਸਭਾ 4 ਰਾਜਾਂ ਵਿਧਾਨ ਸਭਾ ਵੀ ਸਾਡੇ ਸਾਹਮਣੇ ਨੇ, ਬਾਕੀ ਸਾਰਾ ਕੁਝ ਉਹਦੇ ਵਿੱਚ ਸਾਫ਼ ਹੋ ਜੂ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਪਿਛਲੇ 3 ਮਹੀਨੇ ਤੋਂ ਹੀ ਬਾਦਲ ਦਾ ਨੂੰ ਬੜੇ ਪ੍ਰੈਸ਼ਰ ਵਿੱਚ ਰੱਖਿਆ ਹੋਇਆ ਹੈ। ਕੇਂਦਰ ਸਰਕਾਰ ਨੇ ਵੀ ਬਾਦਲ ਨੂੰ ਸਪੈਸ਼ਲ ਪ੍ਰੋਗਰਾਮਸ, ਸਪੈਸ਼ਲ ਪੈਕੇजेस, ਆਰਮੀ ਰਿਕਰੂਟਮੈਂਟ, ਹਰਿਆਣਾ ਕਮੇਟੀ ਆਦਿ ਮੁੱਦਿਆਂ ਤੇ ਠੁੱਠ ਦਿਖਾ ਦਿੱਤਾ ਹੈ। ਕਿ ਇਹਨਾਂ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਬਾਦਲ ਦਲ ਨਾਲ ਬੀਜੇਪੀ ਇੱਜ਼ਤ ਨਾਲ ਪੇਸ਼ ਆਵੇਗੀ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਬੀਜੇਪੀ ਲਈ ਸਭ ਤੋਂ ਵੱਡਾ ਏਜੰਡਾ ਇਸ ਵੇਲੇ ਹਰਿਆਣਾ ਜੀ, ਕਿਉਂਕਿ ਆਹ ਚੋਣਾਂ ਦੇ ਵਿੱਚ ਭਾਜਪਾ ਨੇ ਮੂੰਹ ਦੀ ਖਾਧੀ ਆ। ਹੁਣ ਉਹਨੂੰ ਆਪਣੀ ਨੱਕ ਬਚਾਉਣ ਲਈ, ਹਰਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਤਿੰਨ ਦਾ ਜ਼ੋਰ ਆ ਜਿਹੜਾ ਉਹ ਲਾਉਣਾ ਪੈਣਾ ਜੀ। ਤੇ ਬਾਦਲ ਦਲ ਇਸ ਗੱਲ ਤੇ ਲਾਈ ਸੀ ਕਿ ਖੜਾ ਕਿ ਉਹਨੇ ਇੱਥੇ ਹਰਿਆਣੇ ਦੇ ਵਿੱਚ ਐਨਐਲਓ ਦੀ ਚੁਟਾਲਿਆਂ ਦੀ ਮਦਦ ਕਰਨੀ ਆ ਜੀ। ਤੇ ਜੇ ਤਾਂ ਬਾਦਲ ਦਲ ਨਾਲ ਭਾਜਪਾ ਦਾ ਇਸ ਗੱਲ ਤੇ ਸਮਝੌਤਾ ਹੁੰਦਾ ਕਿ ਉਹ ਐਨਐਲਓ ਦੀ ਤਾਂ ਭਾਜਪਾ ਦੇ ਖਾਤੇ 'ਚ ਜਾਂਦਾ ਹੈ, ਹਾਂਜੀ, ਜਿਸ ਤਰ੍ਹਾਂ ਦੀ ਕੁਝ ਮਤਲਬ ਸਥਿਤੀਆਂ ਪੈਦਾ ਵੀ ਹੋਈਆਂ ਸੀਗੀਆਂ, ਫਿਰ ਦੁਆਰਾ ਉਹ ਉਸੇ ਪਾਸੇ ਚਲੀਆਂ ਗਈਆਂ। ਤੇ ਹੋ ਸਕਦਾ ਕਿ ਭਾਜਪਾ ਜਿਹੜੀ ਉਹ ਬਾਦਲ ਨੂੰ ਜਿਹੜੀ ਪਹਿਲੀ ਇੱਜ਼ਤ ਮਾਨ ਜਾਂਦੀ ਸੀ ਦੇਣਾ ਸ਼ੁਰੂ ਕਰੇ। ਤੋਂ ਇਸ ਵੇਲੇ ਕਿਉਂਕਿ ਭਾਜਪਾ ਦੇ ਸਾਹਮਣੇ ਹਰਿਆਣਾ, ਜੇ ਬਾਦਲ ਐਨਐਲਓ ਦੇ ਨਾਲ ਰਹਿੰਦਾ ਤਾਂ ਭਾਜਪਾ ਜਿਸ ਤਰ੍ਹਾਂ ਰੋਜ਼ਾਨਾ ਆਏ ਦਿਨ ਉਹਦੇ ਥੱਪੜ ਮਾਰ ਰਹੀ ਆ, ਮੈਂ ਸਮਝਦਾ ਕਿ ਉਹ ਉਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ। ਪੰਜਾਬ ਦੀ ਤੇ ਬਾਦਲ ਦਲ ਦੀ ਬੇਰੁਖੀ ਆ ਜਿਹੜੀ ਉਹ ਭਾਜਪਾ ਵੱਲੋਂ ਕੀਤੀ ਜਾਂਦੀ ਰਹੂ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਚੋਣ ਨਤੀਜਿਆਂ ਦੇ ਨਤੀਜੇ ਜਿਹੜੇ ਨੇ ਮਹਾਰਾਸ਼ਟਰ, ਹਰਿਆਣਾ ਦੀਆਂ ਸਭਾਵਾਂ ਦੇ ਵਿੱਚ ਇਹਨਾਂ ਦੇ ਕੀ ਅਸਰ ਹੋਵੇਗਾ? ਦੇਖੋ, ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਭਾਜਪਾ ਹੁਣ ਤੱਕ ਅਸਮਾਨ ਦੇ ਵਿੱਚ ਉੱਡ ਰਹੀ ਸੀ ਤੇ ਉੱਥੋਂ ਦੀ ਜਿਹੜੀ ਸ਼ਿਵ ਸੈਨਾ ਸੀ ਉਹਨੂੰ ਵੀ ਟਿੱਚ ਜਾਣਦੀ ਸੀ। ਹੁਣ ਭਾਜਪਾ ਜਿਹੜੀ ਉਹਨੂੰ ਧਰਤੀ ਤੇ ਆ ਕੇ ਜਿਹੜੀ ਇੱਥੋਂ ਦੀ ਆਪਦੀ ਸਹਿਯੋਗੀ ਪਾਰਟੀ ਆ ਉਹਦੇ ਅਨੁਸਾਰ ਸਮਝੌਤਾ ਕਰਨਾ ਪੈਣਾ ਵਾ। ਜਿਹੜੀਆਂ ਸੀਟਾਂ ਦਾ ਲੈਣ ਦੇਣਾ, ਉਹ ਜੋ ਕੁਝ ਹੁਣ ਸ਼ਿਵ ਸੈਨਾ ਚਾਹੂਗਾ ਉਹਦੇ ਮੁਤਾਬਕ ਇਹਨੂੰ ਉੱਥੇ ਆਪਦਾ ਸਮਝੌਤਾ ਕਰਨਾ ਪੈਣਾ। ਅਗਲੀ ਗੱਲ ਜਿਹੜੀ ਹਰਿਆਣੇ ਦੀ ਆ, ਹਰਿਆਣੇ 'ਚ ਕਿਉਂਕਿ ਭਾਜਪਾ ਕੋਲ ਕੋਈ ਬਹੁਤੇ ਜਿਹੜੇ ਵਿਕਲਪ ਆ ਉਹ ਖੁੱਲੇ ਨਹੀਂ। ਹਾਂਜੀ। ਤੇ ਉਹ ਉੱਥੇ ਹੁਣ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਉਂਦੀ ਆ, ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਨਾਲ ਲੈਣ ਦਾ ਯਤਨ ਕੀਤਾ ਜਾਂਦਾ ਜਾਂ ਕੀ ਕੀਤਾ ਜਾਂਦਾ, ਇਹ ਆਉਣ ਵਾਲੇ 2-4 ਦਿਨਾਂ ਦੇ ਵਿੱਚ ਸਾਫ਼ ਹੋ ਜਾਊਗਾ। ਕਿ ਭਾਜਪਾ ਹਰਿਆਣੇ ਦੇ ਵਿੱਚ ਜਿੱਥੇ ਪਹਿਲਾਂ ਉਹ ਕਹਿੰਦੀ ਸੀ ਮੈਂ ਇਕੱਲੀ ਲੜ ਕੇ ਆਪਣੀ ਸਰਕਾਰ ਆ ਉਹ ਬਣਾਉਣ ਦੇ ਸਮਰੱਥ ਆ, ਸ਼ਾਇਦ ਹੁਣ ਜਿਹੜੀਆਂ ਉੱਥੋਂ ਦੀਆਂ ਛੋਟੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਵੱਖੋ ਵੱਖਰੇ ਗੱਠਜੋੜ ਆ, ਜਿਹਦੇ ਵਿੱਚ ਉਹ ਹਲਕਾ ਵਾ ਬਿਸ਼ਨੋਈ ਵਾਲੀ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਪਾਰਟੀਆਂ, ਸ਼ਾਇਦ ਉਹਨਾਂ ਦੇ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਤੇ ਇਹ ਭਾਜਪਾ ਵੱਲੋਂ ਮੈਂ ਸਮਝਦਾ ਕਿ ਹੁਣ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜੀ ਹਵਾ ਚ ਉੱਡਣ ਵਾਲੀ ਗੱਲ ਨੂੰ ਛੱਡ ਕੇ ਧਰਤੀ ਤੇ ਆ ਕੇ ਇਹਨਾਂ ਸੂਬਿਆਂ ਦੀ ਇਲੈਕਸ਼ਨ ਆ ਜਿਹੜੀ ਉਹ ਲੜੀ ਜਾਊਗੀ। ਜੀ ਜੀ। ਤੇ ਵੀਰ ਜੀ, ਹੋਰ ਮੁੱਦਿਆਂ ਤੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅੱਜ ਤੁਹਾਨੂੰ ਮੇਕ ਸ਼ੋਰ ਕਿ ਤੁਸੀਂ ਇਹੀ ਕਹਿ ਰਹੇ ਹੋ ਕਿ ਜਿਹੜੀ ਭਾਜਪਾ ਵਾ, ਜਿਹੜੀ ਆਪਣੇ ਭਾਰਤ ਦੇ ਜਿਹੜੀ ਜਨਤਾ ਵਾ, ਆਪਣੇ ਜਿਹੜੇ ਆਮ ਲੋਕ ਨੇ, ਮਿਨੋਰਟੀਜ਼ ਨੇ ਜਾਂ ਮੈਜੋਰਟੀਜ਼ ਨੇ, ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਸਾਰਿਆਂ ਦੀਆਂ ਅੱਖਾਂ ਖੁੱਲ ਗਈਆਂ ਨੇ ਕਿ ਜਿਹੜੀ ਬੀਜੇਪੀ ਪਾਰਟੀ ਹੈ ਜਾਂ ਫਿਰ ਮੋਦੀ ਸਰਕਾਰ ਜਿਹੜੀ ਨਵੀਂ ਆਈ ਹੈ, ਇਹਨਾਂ ਨੇ ਕੁਝ ਨਹੀਂ ਕਰਨਾ। ਜਿਹੜੇ ਇਹਨਾਂ ਨੇ ਨਾਰੇ ਲਗਾਏ ਸੀ ਕਿ ਅਭੀ ਦਿਨ ਬਦਲेंगे, ਕਦੀ ਵੀ ਉਹ ਦਿਨ ਬਦਲਣ ਵਾਲੇ ਨਹੀਂ ਹੈਗੇ। It's going to be more worse than what it used to be already, right, ਵੀਰ ਜੀ? So ਵੀਰ ਜੀ, ਹੁਣ ਅਸੀਂ also will like to ask you more questions about, ਜਿਸ ਤਰ੍ਹਾਂ ਹੁਣ ਕਸ਼ਮੀਰ ਵਾਦੀ ਵੱਲ ਵੀ ਮੁੜਦੇ ਹਾਂ। ਜਿਸ ਤਰ੍ਹਾਂ ਰੀਸੈਂਟਲੀ ਕਸ਼ਮੀਰ ਵਾਦੀ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਕੀਤੀ ਹੋਈ ਹੈ ਤੇ ਇਹ ਕੁਦਰਤੀ ਤਰਾਸਦੀ ਹੈ, ਪਰ ਹਰ ਇਨਸਾਨ ਇਸ ਚੀਜ਼ ਦੇ ਵਿੱਚ ਉਹਨਾਂ ਦਾ ਦੁੱਖ ਮਹਿਸੂਸ ਕਰਦਾ ਹੈ। ਪਰ ਉਜੈਨ ਯੂਨੀਵਰਸਿਟੀ ਦੇ ਵਾਈਸ ਕਾਉਂਸਲਰ ਮਿਸਟਰ ਜਵਾਹਰ ਲਾਲ ਕੋਲ ਨੂੰ ਹਿੰਦੂ ਜਨੂਨੀਆਂ ਨੇ ਇਸ ਲਈ ਉਹਨਾਂ ਤੇ ਹਮਲਾ ਕੀਤਾ, ਉਹਨਾਂ ਨੂੰ ਜ਼ਖਮੀ ਕੀਤਾ ਕਿਉਂਕਿ ਉਹਨਾਂ ਨੇ ਕਸ਼ਮੀਰ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅਪੀਲ ਕੀਤੀ ਸੀਗੀ। ਇਸੇ ਸਾਨੂੰ ਤਾਂ ਸਰ ਜਾਪਦਾ ਜਿਸ ਤਰ੍ਹਾਂ ਕਿ ਇਨਸਾਨੀਅਤ ਹੀ ਖਤਮ ਹੋ ਗਈ ਹੈ। ਵਾਟ ਡੂ ਯੂ ਥਿੰਕ ਅਬਾਊਟ ਦਿਸ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਹਿੰਦੂਵਾਦੀ ਲੋਕ ਨੇ ਉਹਨਾਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਕਿ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਨੂੰ ਮਦਦ ਕਿਉਂ ਦਿੱਤੀ ਜਾ ਰਹੀ ਆ, ਉਹਨਾਂ ਨੂੰ ਮਦਦ ਕਿਉਂ ਨਹੀਂ ਦਿੱਤਾ ਜਾ ਰਿਹਾ। ਇਹ ਉਸੇ ਹੀ ਗੱਲ ਦਾ ਮੈਂ ਸਮਝਦਾ ਕਿ ਇਹ ਜਿਹੜੀ ਅੰਦਰੂਨੀ ਇਹਨਾਂ ਦੀ ਸੋਚ ਆ ਹਿੰਦੂਵਾਦੀ ਲੋਕਾਂ ਦੀ, ਜਿਹੜੇ ਘੱਟ ਗਿਣਤੀ ਪ੍ਰਤੀ ਨਫ਼ਰਤ ਆ, ਉਹ ਇਸ ਦਸਤਾਵੇਜ਼ ਵੀ ਸਾਹਮਣੇ ਆ ਰਹੀ ਆ।
ਸੋ ਸੋਸ਼ਲ ਮੀਡੀਆ ਤੇ ਲਗਾਤਾਰ ਨਿਰੰਤਰ ਇਹ ਗੱਲ ਜਾਰੀ ਆ ਕਿ ਕਸ਼ਮੀਰ ਦੇ ਵਿੱਚ ਮੋਦੀ ਨੂੰ ਵੀ ਇਸ ਗੱਲ ਨੇ ਨਿਸ਼ਾਨਾ ਬਣਾਇਆ ਕਿ ਉਹਨੇ 1000 ਕਰੋੜ ਦੀ ਜਿਹੜੀ ਸਹਾਇਤਾ ਵਾ ਉਹ ਕਸ਼ਮੀਰ ਦੇ ਹਰ ਪੀੜਤਾਂ ਲਈ ਕਿਉਂ ਭੇਜੀ ਆ। ਸੋ ਇਹ ਜਿਹੜਾ ਹਿੰਦੂਵਾਦੀ ਲੋਕ ਨੇ ਜਿਹੜੀ ਇਹਨਾਂ ਘੱਟ ਗਿਣਤੀ ਪ੍ਰਤੀ ਇਹਨਾਂ ਦੇ ਮਨ ਵਿੱਚ ਨਫ਼ਰਤ ਆ ਉਹ ਇਸ ਗੱਲ ਦੇ ਨਾਲ ਸਾਹਮਣੇ ਆ ਰਹੀ ਆ। ਜੀ ਜੀ ਤੇ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ ਯੂ ਬਿਕੋਜ਼ ਤੁਸੀਂ ਇਸ ਵੇਲੇ ਪੰਜਾਬ ਦੇ ਵਿੱਚ ਯੂ ਨੋ ਮੋਰ ਅਬਾਊਟ ਕਿ ਇੱਥੇ ਜਿਹੜੇ ਹੜ੍ਹ ਆਏ ਨੇ ਇਹਨਾਂ ਨਾਲ ਕੀ ਹੋਇਆ, ਕੀ ਕਸ਼ਮੀਰ ਦੇ ਵਿੱਚ ਸਿਰਫ ਮਿਨੋਰਟੀਜ਼ ਨੇ ਜਿਸ ਤਰ੍ਹਾਂ ਮੁਸਲਮਾਨ ਜਾਂ ਸਿੱਖ ਹੀ ਨੇ ਕਿ ਉੱਥੇ ਹਿੰਦੂ ਭਾਈ ਭੈਣ ਵੀ ਸਾਡੇ ਨੇ ਉੱਥੇ? ਦੇਖੋ ਕਿਉਂਕਿ ਇਹ ਜਿਹੜਾ ਹੜ੍ਹਾਂ ਦਾ ਪ੍ਰਭਾਵ ਆ ਜਿਹੜਾ ਬਹੁਤਾ ਇਹਦਾ ਕਸ਼ਮੀਰ ਵਾਦੀ ਤੇ ਅਸਰ ਹੋਇਆ ਵਾ ਜੀ। ਕਸ਼ਮੀਰ ਵਾਦੀ ਦੇ ਵਿੱਚ ਜਿਹੜੇ ਦਰਿਆਵਾਂ ਦੇ ਕਿਨਾਰੇ ਸ਼ਹਿਰ ਉਸਰੇ ਉਹਨਾਂ ਕਾਰਨ ਜਿਹੜੀ ਦਰਿਆਵਾਂ ਦਾ ਜਿਹੜਾ ਪਾਣੀ ਆ ਉਹਦਾ ਬਹਾਅ ਰੁਕਿਆ ਗਿਆ। ਸੋ ਇਹ ਮਨੁੱਖ ਦੀ ਗਲਤੀ ਹੈ ਜਿਹੜੀ ਕੁਦਰਤ ਦੇ ਉਹ ਰਾਹ ਦੇ ਵਿੱਚ ਰੋੜਾ ਬਣਦਾ ਵਾ ਉਹਦੇ ਕਾਰਨ ਉਹਨੂੰ ਭੁਗਤਣਾ ਪੈ ਰਿਹਾ ਰੋਜ਼ਾਨਾ। ਸੋ ਦੂਸਰੀ ਗੱਲ ਇਹ ਕਿਉਂਕਿ ਕਸ਼ਮੀਰ ਵਾਦੀ ਦੇ ਵਿੱਚ ਇਸ ਵੇਲੇ ਜ਼ਿਆਦਾ ਉੱਥੋਂ ਦਾ ਜਿਹੜਾ ਮੁਸਲਿਮ ਭਾਈਚਾਰਾ ਉਹ ਬਹੁਤ ਗਿਣਤੀ ਦਾ ਤੇ ਜਾਂ ਉੱਥੇ ਸਿੱਖ ਜੀ ਹਿੰਦੂ ਬਹੁਤੇ ਆ ਜਿਹੜੇ ਉੱਥੋਂ ਹਿਜਰਤ ਕਰਕੇ ਜਾਂ ਤਾਂ ਜੰਮੂ ਵਿੱਚ ਆ ਗਏ ਨੇ ਤੇ ਜਾਂ ਇੱਧਰ ਦੂਸਰਾ ਦਿੱਲੀ ਵਾਲੀ ਸਾਈਡ ਆ ਗਏ ਨੇ। ਸੋ ਇਹ ਕਰਕੇ ਜਿਹੜਾ ਉੱਥੇ ਮੁੱਖ ਤੌਰ ਤੇ ਜਿਹੜਾ ਇਹ ਹੜ੍ਹਾਂ ਦੇ ਨਾਲ ਨੁਕਸਾਨ ਆ ਜਿਹੜਾ ਜਾਂ ਉੱਥੋਂ ਦੇ ਮੁਸਲਿਮ ਭਾਈਚਾਰੇ ਦਾ ਹੋ ਰਿਹਾ ਤੇ ਜਾਂ ਸਿੱਖਾਂ ਦਾ ਹੋ ਰਿਹਾ। ਓਕੇ ਮੇਬੀ ਦੈਟਸ ਦੀ ਰੀਜ਼ਨ ਕਿ ਇਹ ਇਸ ਤਰ੍ਹਾਂ ਲੋਕਾਂ ਨੂੰ ਤੰਗ ਕਰਦੇ ਪਏ ਨੇ ਬਿਕੋਜ਼ ਅਦਰ ਪੀਪਲ ਆਰ ਟ੍ਰਾਈਂਗ ਟੂ ਹੈਲਪ ਦ ਮਿਨੋਰਟੀਜ਼। ਬਟ ਐਨੀਵੇਜ਼ ਵੀਰ ਜੀ ਲੈਟਸ ਮੂਵ ਟੂ ਨੈਕਸਟ ਕੁਐਸਚਨ ਕਿਉਂਕਿ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਜਿਸ ਤਰ੍ਹਾਂ ਚੀਨ ਦੇ ਪ੍ਰੈਜ਼ੀਡੈਂਟ 3 ਰੋਜ਼ਾ ਭਾਰਤ ਦੌਰੇ ਤੇ ਆ ਰਹੇ ਹਨ ਪਰ ਲਦਾਖ ਵਿੱਚ ਚੀਨੀ ਫੌਜ ਇੱਕ ਵਾਰ ਫਿਰ ਘੁਸਪੈਠ ਕਰਕੇ ਕਾਫੀ ਅੰਦਰ ਤੱਕ ਪਹੁੰਚ ਗਈ ਹੈ। ਤੁਸੀਂ ਇਸ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ ਚੀਨ ਜਿਹੜਾ ਉਹ ਏਸ਼ੀਆ ਤੇ ਆਪਣੀ ਸਰਦਾਰੀ ਆ ਉਹਨੂੰ ਸਮੁੱਚੀ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਵਾ। ਬੇਸ਼ੱਕ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਆ ਉਹ ਭਾਰਤ ਦੇ ਦੌਰੇ ਆ ਰਿਹਾ ਵਾ। ਇੱਥੇ ਉਹ ਬਹੁਤ ਸਾਰੇ ਸਮਝੌਤਿਆਂ ਤੇ ਵੀ ਉਹ ਜਿਹੜੇ ਦਸਤਖਤ ਆ ਜਿਹੜੇ ਉਹ ਕੀਤੇ ਜਾਣਗੇ, ਵਪਾਰਕ ਸੰਧੀਆਂ ਵੀ ਕੀਤੀਆਂ ਜਾਣਗੀਆਂ ਜਿਹੜੀਆਂ ਚੀਨ ਦੇ ਵਿੱਚ ਮਲਟੀਨੇਸ਼ਨਲ ਕੰਪਨੀਆਂ ਨੇ ਉਹਨਾਂ ਨੂੰ ਸੱਦਾ ਵੀ ਦਿੱਤਾ ਜਾਊਗਾ। ਪਰੰਤੂ ਉਹ ਜਿਹੜੀ ਆਪਣੀ ਸਰਦਾਰੀ ਆ ਜਿਹੜੀ ਆਪਣੀ ਉਹਨੂੰ ਬਰਕਰਾਰ ਰੱਖਣਾ ਚਾਹੁੰਦਾ। ਇਸੇ ਕਾਰਨ ਜਿਉਂ-ਜਿਉਂ ਉਹਦਾ ਦੌਰਾ ਵਾ ਜਿਹੜਾ ਰਾਸ਼ਟਰਪਤੀ ਦਾ ਜਿਹੜਾ ਮੇਰਾ ਅੱਜ ਆ ਰਿਹਾ ਵਾ ਇੱਥੇ ਹੈਦਰਾਬਾਦ, ਜਿਉਂ-ਜਿਉਂ ਉਹ ਦੌਰਾ ਉਹਦਾ ਨੇੜੇ ਆਉਂਦਾ ਗਿਆ ਉਵੇਂ ਜਿਹੜੀਆਂ ਚੀਨ ਦੀਆਂ ਫੌਜਾਂ ਸੀਗੀਆਂ ਉਹਨਾਂ ਵੱਲੋਂ ਜਿਹੜੀ ਭਾਰਤੀ ਖੇਤਰ ਦੇ ਵਿੱਚ ਘੁਸਪੈਠ ਸੀ ਉਹ ਨਿਰੰਤਰ ਕੀਤੀ ਜਾ ਰਹੀ। ਭਾਰਤੀ ਫੌਜੀਆਂ ਨੂੰ ਘੇਰਿਆ ਗਿਆ, ਉਹਨਾਂ ਨੂੰ ਬੰਦੀ ਬਣਾਇਆ ਗਿਆ। ਸੋ ਉਹਨਾਂ ਨੇ ਉਹ ਨਿਰੰਤਰ ਜਿਹੜਾ ਉਹਨਾਂ ਦਾ ਆਪਣੀ ਜਿਹੜੀ ਮੁੱਢਲੀ ਸੋਚ ਆ ਉਹਨੂੰ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਵੀ ਹਿੰਦੀ ਚੀਨੀ ਦਾ ਨਾਰਾ ਲਾ ਕੇ ਉਸ ਤੋਂ ਬਾਅਦ ਜਿਹੜੀ ਬਾਅਦ ਦੀ ਜੰਗ ਹੋਈ ਸੀ ਉਹ ਸੋਚ ਤੇ ਬਿਲਕੁਲ ਉਹ ਅੱਜ ਵੀ ਬਰਕਰਾਰ ਨੇ। ਏਸ਼ੀਆ ਦੇ ਵਿੱਚ ਆਪਣੀ ਸਰਦਾਰੀ ਆ ਜਿਹੜੀ ਉਹ ਚੀਨ ਕਿਸੇ ਵੀ ਤਰ੍ਹਾਂ ਛੱਡਣ ਲਈ ਤਿਆਰ ਨਹੀਂ। ਮੋਦੀ ਵੱਲੋਂ ਜਿਸ ਤਰ੍ਹਾਂ ਸਮੁੱਚੀ ਦੁਨੀਆ ਨੂੰ ਦੇ ਦੌਰੇ ਦੇ ਨਾਲ ਦਿਖਾਇਆ ਜਾ ਰਿਹਾ ਕਿ ਭਾਰਤ ਹੈ ਜਿਹੜਾ ਉਹ ਪਿੱਛੋਂ ਤੱਕ ਪਹੁੰਚ ਗਿਆ। ਸੋ ਉਹ ਉਸ ਗੱਲ ਨੂੰ ਰੋਕਣ ਦੇ ਲਈ ਇਹ ਜਿਹੜੀਆਂ ਘਟਨਾਵਾਂ ਨੇ ਇਹ ਚੀਨ ਵੱਲੋਂ ਕੀਤੀਆਂ ਜਾ ਰਹੀਆਂ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਫॉर योर टाइम ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.